ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਹੋਣਾ ਨੇ ਕੈਸ਼ ਪਟੇਲ ਨਾਮ ਦੇ ਬੰਦੇ ਨੂੰ ਜਿਹੜਾ FBI ਦਾ ਡਾਇਰੈਕਟਰ ਪਿਕ ਕੀਤਾ ਹੈ। ਹਾਲਾਂਕਿ ਇਹ ਸੈਨੇਟ ਦੇ ਥਰੂ ਕਨਫਰਮੇਸ਼ਨ ਹੋਣੀ ਆ। ਜਿਹੜੇ ਮੌਜੂਦਾ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਹੈਗੇ ਆ, ਉਹਨਾਂ ਦੀ 10 ਸਾਲਾਂ ਦੀ ਟਰਮ ਹੁੰਦੀ ਹੈਗੀ ਆ, ਤੇ ਹਜੇ 3 ਸਾਲ ਉਹਨਾਂ ਦੇ ਜਿਹੜੇ ਟਰਮ ਦੇ ਰਹਿੰਦੇ ਹੈਗੇ ਆ, ਜਿਹਨੂੰ ਦੇਖ ਕੇ ਕਈ ਜਿਹੜੇ ਡੈਮੋਕ੍ਰੇਟ ਤਾਂ ਚਲੋ ਰੌਲਾ ਹੀ ਪਾਉਂਦੇ ਆ, ਰਿਪਬਲਿਕਨ ਨੇ ਵੀ ਕਿਹਾ ਹੈ ਵੀ ਹਾਂ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ। ਪਰ ਕੈਸ਼ ਪਟੇਲ ਬਾਰੇ ਦੱਸਦੇ ਜਾਈਏ, ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬਹੁਤ ਹੀ ਲਾਗੇ ਹੈਗੇ ਆ। 2005 ਦੇ ਵਿੱਚ ਲਾ ਸਕੂਲ ਤੋਂ ਗ੍ਰੈਜੂਏਟ ਹੋਏ ਸੀ, ਤੇ 9 ਸਾਲ ਲਗਭਗ ਉਹ ਫਲੋਰੀਡਾ ਸਟੇਟ ਦੇ ਵਿੱਚ ਪ੍ਰੋਸੀਕਿਊਟਰ ਰਹੇ ਹੈਗੇ ਆ। 2023 ਦੇ ਵਿੱਚ ਕੈਸ਼ ਪਟੇਲ ਨੇ ਇੱਕ ਬੁੱਕ ਲਿਖੀ ਸੀ, ਗਵਰਨਮੈਂਟ ਗੈਂਗਸਟਰਸ, ਦ ਡੀਪ ਸਟੇਟ, ਦ ਟਰੂਥ ਐਂਡ ਦ ਬੈਟਲ ਫਾਰ ਆਵਰ ਡੈਮੋਕ੍ਰੇਸੀ। ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਡੀਪ ਸਟੇਟ ਹੈਗੀ ਆ, ਉਹ ਉਹਦੇ ਵਿੱਚ ਇਲੈਕਟਡ ਲੀਡਰਸ, ਜਰਨਲਿਸਟ, ਬਿਗ ਟੈਕ ਕੰਪਨੀ ਦੇ ਟਾਈਕੂਨਸ ਤੇ ਮੈਂਬਰਸ ਆਫ ਅਨਇਲੈਕਟਡ ਬਿਊਰੋਕ੍ਰੇਸੀ ਜਿਹੜੇ ਆ, ਉਹ ਰਲ ਕੇ ਕਿੱਦਾਂ ਜਿਹੜੀ ਆ ਜਿਹੜੇ ਮੁਲਕ ਨੂੰ ਚਲਾਉਂਦੇ ਹੈਗੇ ਆ। ਇਹ ਵੀ ਦੱਸਦੇ ਜੀ, ਇਹ ਜਦੋਂ ਰਸ਼ੀਆ ਵਾਲਾ ਮੁੱਦਾ ਬਹੁਤ ਉੱਭਰਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਹੈਲਪ ਕੀਤੀ ਹੈ, ਤੇ ਉਸ ਕੇਸ ਨੂੰ ਜਿਹੜਾ ਆ ਇਸ ਨੇ ਐਕਸਪੋਜ਼ ਕੀਤਾ ਸੀ। ਬਾਅਦ ਦੇ ਵਿੱਚ ਉਹਦਾ ਐਂਡ ਰਿਜ਼ਲਟ ਕੁਛ ਨਹੀਂ ਨਿਕਲਿਆ ਸੀਗਾ। ਸੋ ਪਟੇਲ ਨੇ FBI ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਹੈ ਪਿਛਲੇ ਸਮਿਆਂ ਦੇ ਦੌਰਾਨ, ਵੱਖ-ਵੱਖ ਇੰਟਰਵਿਊਜ਼ ਦੇ ਦੌਰਾਨ। ਸ਼ਾਨ ਰਾਇਨ ਸ਼ੋਅ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ FBI ਹੈ, ਇਹ ਕੁਛ ਹੋਰ ਕਿਸੇ ਸਰਕਾਰ ਨੂੰ ਚੱਲਣੇ ਨਹੀਂ ਦਿੰਦੀ, ਆਪ ਹੀ ਜਿਹੜਾ ਸਾਰਾ ਕੁਛ ਰਨ ਕਰਦੇ ਹੈਗੇ ਆ। ਸੋ FBI ਦੇ ਉਸ ਬੰਦੇ ਨੂੰ ਡਾਇਰੈਕਟਰ ਬਣਾਉਣਾ, ਜਿਹੜਾ ਉਸੇ ਹੀ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਕ੍ਰਿਟਿਕ ਆ, ਸੋ ਇਹ ਕਾਫੀ ਵੱਡਾ ਮੁੱਦਾ ਹੈਗਾ। ਤੇ ਜਦੋਂ ਹੁਣ ਸੈਨੇਟ ਦੇ ਵਿੱਚ ਇਹਨਾਂ ਦੀ ਕਨਫਰਮੇਸ਼ਨ ਹੋਊਗੀ, ਉਹ ਕਾਫੀ ਉੱਪਰ ਉੱਭਰ ਕੇ ਆਊਗਾ। ਤੇ 2023 ਦੇ ਵਿੱਚ ਸਟੀਵ ਬੈਨਨ ਨੂੰ, ਜੋ ਸਾਬਕਾ ਐਡਵਾਈਜ਼ਰ ਸੀ ਟਰੰਪ ਦਾ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜੇ ਮੈਂਬਰਸ ਆਫ ਮੀਡੀਆ ਦੇ ਪਿੱਛੇ ਵੀ ਜਿਹੜੀ FBI ਆਉਂਦੀ ਹੈਗੀ ਆ। ਸੋ ਕਾਫੀ ਕ੍ਰਿਟੀਕਲ ਹੈਗੇ FBI ਦੇ। ਮੌਜੂਦਾ ਕ੍ਰਿਸਟੋਫਰ ਰੇ, ਉਹਦੇ ਸਾਰੇ ਜਣੇ ਕਹਿੰਦੇ ਵੀ ਉਹਨਾਂ ਦਾ ਰੋਲ ਬਹੁਤ ਵਧੀਆ ਰਿਹਾ, ਖਾਸ ਕਰਕੇ ਹੁਣ ਰਸ਼ੀਆ ਯੂਕਰੇਨ ਵਾਲੇ ਜਾਂ ਹੋਰ ਮਾਮਲਿਆਂ ਦੇ ਵਿੱਚ। ਸੋ ਉਹਨਾਂ ਦੀ ਕਾਫੀ ਰਿਸਪੈਕਟ ਹੈਗੀ ਆ। ਮੌਜੂਦਾ ਜੋ FBI ਦੇ ਡਾਇਰੈਕਟਰ ਹੈਗੇ ਆ, ਸੋ ਉਹਨਾਂ ਨੂੰ ਰਿਮੂਵ ਕਰਕੇ ਕੈਸ਼ ਪਟੇਲ ਨੂੰ ਲਾਇਆ ਜਾਣਾ, ਇਹ ਦੇਖੋ ਵੀ ਕਿਸ ਤਰ੍ਹਾਂ ਹੁੰਦਾ ਆ। ਪਟੇਲ ਆਪਣੇ ਆਪ ਨੂੰ ਨੇਟਿਵ ਨਿਊਯਾਰਕਰ ਸਮਝਦੇ ਆ, ਤੇ ਉਹ ਰੇਜ਼ ਕੀਤੇ ਗਏ ਐਜ਼ ਏ ਹਿੰਦੂ ਬਾਈ ਹਿਜ਼ ਇਮੀਗ੍ਰੈਂਟ ਪੇਰੈਂਟਸ, ਤੇ ਕਹਿੰਦੇ ਵੀ ਮੋਸਟਲੀ ਰਾਈਟ ਵਿੰਗ ਵਿਊ ਵਾਲੇ ਹੈਗੇ ਆ। ਜਦੋਂ ਉਹ ਯੂਨੀਵਰਸਿਟੀ ਆਫ ਰਿਚਮੰਡ ਦੇ ਕਾਲਜ ਦੇ ਵਿੱਚ ਵੀ ਸਟੂਡੈਂਟ ਸੀਗੇ। ਪੋਸਟ ਗ੍ਰੈਜੂਏਟ ਉਹਨਾਂ ਨੇ ਪੇਸ ਯੂਨੀਵਰਸਿਟੀ ਸਕੂਲ ਆਫ ਲਾ 2005 ਦੇ ਵਿੱਚ ਕੀਤੀ ਸੀ। ਜੀ ਬਿਲਕੁਲ। ਸੋ ਨਿਊਯਾਰਕ ਦਾ ਇਹ ਜੰਮਿਆ ਕਸ਼ਪ ਪ੍ਰਬੋਧ ਪਟੇਲ, ਕੈਸ਼ ਪਟੇਲ, ਗੁਜਰਾਤੀ ਇੰਡੀਅਨ ਜਿਹੜੇ ਪੇਰੈਂਟਸ ਆ, ਇਸ ਦੇ ਨਿਊਯਾਰਕ ਦੇ ਵਿੱਚ ਜਿਹੜਾ ਲੌਂਗ ਆਈਲੈਂਡ ਆ, ਉੱਥੇ ਆ। ਜਿੱਦਾਂ ਤੁਸੀਂ ਦੱਸਿਆ ਵੀ ਹਿੰਦੂ ਦੇ ਤੌਰ ਦੇ ਉੱਤੇ ਇਹ ਉਸ ਪਰਿਵਾਰ ਦੇ ਵਿੱਚ ਜਿਹੜਾ ਉਹ ਜੰਮਿਆ ਆ। ਰਿਚਮੰਡ ਯੂਨੀਵਰਸਿਟੀ ਤੋਂ ਤੇ ਕ੍ਰਿਮੀਨਲ ਜਸਟਿਸ ਦੀ ਅੰਡਰ ਗ੍ਰੈਜੂਏਟ ਡਿਗਰੀ ਕੀਤੀ ਸੀ। ਪੇਸ ਯੂਨੀਵਰਸਿਟੀ ਤੋਂ ਉਹਨੇ ਲਾਅ ਦੀ ਜਿਹੜੀ ਉਹ ਡਿਗਰੀ ਕੀਤੀ ਸੀ, ਤੇ ਸਰਟੀਫਿਕੇਟ ਯੂਨੀਵਰਸਿਟੀ ਕਾਲਜ ਲੰਡਨ ਜਿਹੜਾ ਆ, ਉਹਦੇ ਇੰਟਰਨੈਸ਼ਨਲ ਲਾਅ ਦੇ ਵਿੱਚ ਜਿਹੜੀ ਇਸ ਦੇ ਕੋਲ ਸਰਟੀਫਿਕੇਟ ਵੀ ਹੈਗਾ ਆ। ਸੋ ਫਲੋਰੀਡਾ ਦੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਜਗ੍ਹਾ ਜਿਹੜੀ ਉਹ ਮਿਲ ਰਹੀ ਆ, ਖਾਸ ਕਰਕੇ ਜਿਹੜੇ ਬਹੁਤ ਕੱਟੜ ਸਮਰਥਕ ਨੇ ਟਰੰਪ ਹੋਣਾ ਦੇ, ਉਹਨਾਂ ਨੂੰ ਜਿਹੜਾ ਉਹ ਲੈ ਕੇ ਇੰਡੀਆ ਦੇ ਨਾਲ ਕਹਿੰਦਾ ਵੀ ਮੇਰੇ ਬੜੇ ਰਿਸ਼ਤੇ ਜਿਹੜੇ ਉਹ ਵਧੀਆ ਵੀ ਹੈਗੇ ਆ। ਸੋ ਪਰ ਇੱਥੇ ਦਾ ਬੌਰ ਤਾਂ ਉਹ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਦੇਖੂਗਾ, ਇਹ ਦੇਖਣ ਵਾਲੀ ਗੱਲ ਆ। ਸੋ ਦੋ ਜਿਹੜੇ ਇਸ ਟਾਈਮ, ਦੋ ਨਹੀਂ ਕਈ ਜਿਹੜੇ ਇਸ ਟਾਈਮ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਇੰਡੀਅਨ ਅਮੈਰੀਕਨਸ ਆ, ਉਹਨਾਂ ਨੂੰ ਟੌਪ ਦੇ ਲੈਵਲ ਦੀਆਂ ਜਿਹੜੀਆਂ ਪੋਜੀਸ਼ਨਾਂ ਹੈ ਟਰੰਪ ਪ੍ਰਸ਼ਾਸਨ ਦੇ ਵਿੱਚ ਮਿਲ ਰਹੀਆਂ, ਚਾਹੇ ਉਹ ਵਿਵੇਕ ਰਾਮਾ ਸਵਾਮੀ ਨੇ, ਚਾਹੇ ਉਹ ਤੁਲਸੀ ਗਾਬੜ ਆ, ਤੇ ਹੁਣ ਜਿਹੜਾ ਇਹ ਕੈਸ਼ ਪਟੇਲ ਆ, ਜਿਨ੍ਹਾਂ ਦੇ ਨਾਮ ਆਪਣੇ ਸਾਹਮਣੇ ਜਿਹੜੇ ਉਹ ਆਏ ਆ। ਕੈਸ਼ ਪਟੇਲ ਇੱਕ ਹਿਸਾਬ ਦੇ ਨਾਲ ਜਿਹੜੇ ਕ੍ਰਿਟਿਕਸ ਆ ਇਸ ਦੇ ਬਾਰੇ ਕਹਿੰਦੇ ਆ ਵੀ ਇਹ FBI ਨੂੰ ਡਿਸਮੈਂਟਲ ਕਰਨਾ ਚਾਹੁੰਦਾ ਹੈ, ਤੋੜਨਾ ਚਾਹੁੰਦਾ ਹੈ, ਭੰਗ ਕਰਨਾ ਚਾਹੁੰਦਾ ਆ, ਤੇ ਆਪਣੇ ਜਿਹੜੇ ਟਰੰਪ ਹੋਣਾ ਦੇ ਸਿਆਸੀ ਵਿਰੋਧੀ ਆ,
ਉਹਨਾਂ ਦੇ ਉਲਟ ਵੀ ਜਿਹੜਾ ਉਹ ਕਹਿੰਦੇ ਵੀ ਉਹ ਜਾ ਸਕਦਾ ਆ। ਸੋ ਕੀ ਟਰੰਪ ਹੁਣੀ ਮੋਦੀ ਦੇ ਰਾਹ ਦੇ ਉੱਤੇ ਅਜਿਹੇ ਮਾਮਲਿਆਂ ਦੇ ਵਿੱਚ ਜਿਹੇ ਲੋਕਾਂ ਨੂੰ ਲਿਆ ਕੇ ਜਿਹੜੇ ਉਹ ਚੱਲਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਇਹ ਜਿਹੜਾ DOGE ਨਵਾਂ ਜਿਹੜਾ ਮਹਿਕਮਾ ਲੱਗਾ ਆ ਰਿਹਾ ਆ, ਉਸ ਦਾ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਸੋ ਮਾਗਾ ਦੇ ਵਿੱਚ ਉਹ ਬਹੁਤ ਬੁਰੀ ਕਹਿ ਲਓ ਵੀ ਬਹੁਤ ਜ਼ਿਆਦਾ ਯਕੀਨ ਰੱਖਦੇ ਆ, ਤੇ ਵੱਡੇ ਪੱਧਰ ਦੇ ਉੱਤੇ ਜਿਹੜੇ ਟਰੰਪ ਹੁਣਾਂ ਦੇ ਉਹ ਸਮਰਥਕ ਨੇ। ਪਹਿਲੋਂ ਜਿਹੜੀ ਚਰਚਾ ਚੱਲਦੀ ਸੀ ਹਰਜੋਤ ਸਿੰਘ ਜੀ ਵੀ ਇਸ ਤੇ CIA ਦਾ ਇਸ ਨੂੰ ਡਾਇਰੈਕਟਰ ਲਾਉਣ ਬਾਰੇ ਚਰਚਾ ਚੱਲਦੀ ਸੀ, ਉਹ ਗੱਲ ਤਾਂ ਨਹੀਂ, ਪਰ ਇਸ ਨੂੰ FBI ਦਾ ਜਿਹੜਾ ਡਾਇਰੈਕਟਰ ਆ ਉਹ ਲਾਇਆ ਗਿਆ। ਕ੍ਰਿਸਟੋਫਰ ਵਰੇ ਦੇ ਬਾਰੇ ਇਹ ਕਿਹਾ ਗਿਆ ਸੀ ਵੀ ਜਦੋਂ ਹੀ ਟਰੰਪ ਹੁਣਾਂ ਦੀ ਚੋਣ ਹੋ ਜਾਂਦੀ ਆ, ਜਿੱਤ ਜਾਂਦੇ ਨੇ, ਪ੍ਰੈਜ਼ੀਡੈਂਟ ਇਲੈਕਟ ਉਹ ਬਣ ਜਾਂਦੇ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਪਤਾ ਹੈ ਵੀ ਮੈਨੂੰ ਲੱਗਦਾ ਵੀ ਇਹਨਾਂ ਨੇ ਤੋੜ ਦੇਣਾ ਆ। ਸੋ ਕਹਿੰਦੇ ਵੀ ਮੈਂ ਡਾਕੂਮੈਂਟੇਸ਼ਨ ਕਰਨੀ ਜਿਹੜੀ ਆ ਸਾਰੇ ਮਾਮਲਿਆਂ ਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਜੇਮਸ ਕੋਮੀ ਦਾ ਹਰਜੋਤ ਸਿੰਘ ਜੀ ਯਾਦ ਹੋਣਾ ਆ, ਜਦੋਂ ਪਹਿਲੀ ਵਾਰੀ ਟਰੰਪ ਹੁਣੀ ਆਏ ਸੀ, ਉਹਨਾਂ ਦੀਆਂ ਬਹੁਤ ਜਿਹੜੇ ਸਿੰਘ ਫਸੇ ਸੀਗੇ ਟਰੰਪ ਹੁਣਾਂ ਦੇ ਨਾਲ, ਪਰ ਉਹ ਵੀ ਇੱਕ ਹਿਸਾਬ ਦੇ ਨਾਲ ਹੁਣ ਬਾਅਦ ਦੇ ਵਿੱਚ ਸਾਈਡਲਾਈਨ ਪੂਰੀ ਤਰ੍ਹਾਂ ਜਿਹੜੇ ਉਹ ਹੋ ਚੁੱਕੇ ਆ। ਸੋ ਕੈਸ਼ ਪਟੇਲ ਦੀ ਸੈਨੇਟ ਦੇ ਵਿੱਚ ਅਪਰੂਵਲ ਕਿਸ ਤਰੀਕੇ ਨਾਲ ਹੁੰਦੀ ਆ, ਨਹੀਂ ਹੁੰਦੀ ਹੈ, ਕੀ ਹੋਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਕੈਸ਼ ਪਟੇਲ ਦਾ ਨਾਮ ਉੱਭਰ ਕੇ ਜਿਹੜਾ ਉਹ ਆਇਆ ਆ, ਜੋ ਕਿ ਆਉਂਦੇ FBI ਦੇ ਚੀਫ ਹੋ ਸਕਦੇ ਆ, ਬਸ਼ਰਤੇ ਸੈਨੇਟ ਦੇ ਵਿੱਚ ਉਹਨਾਂ ਨੂੰ ਅਪਰੂਵਲ ਮਿਲ ਜਾਂਦਾ ਆ। ਸੋ ਫਲੋਰੀਡੀਅਨਸ ਜਿਨ੍ਹਾਂ ਨੇ ਟਰੰਪ ਹੁਣਾਂ ਦਾ ਪੂਰਾ ਸਾਥ ਦਿੱਤਾ ਆ, ਉਹਨਾਂ ਦੇ ਕਾਫੀ ਜਿਹੜੇ ਲੋਕ ਆ ਉਹ ਇਸ ਟਾਈਮ ਇਹਨਾਂ ਦੀ ਕੈਬਨਿਟ ਦੇ ਵਿੱਚ ਦਿਖ ਰਹੇ ਆ। ਚਾਹੇ ਆਪਾਂ ਪੈਮ ਬੋਂਡੀ ਦੀ ਗੱਲ ਕਰ ਲਈਏ, ਉਹ ਅਟਾਰਨੀ ਜਨਰਲ ਨੇ, ਮਾਰਕੋ ਰੂਬੀਓ ਉਹ ਸੈਕਟਰੀ ਆਫ ਸਟੇਟ, ਕੈਸ਼ ਪਟੇਲ ਜਿਹੜੇ ਨੇ ਉਹ FBI ਦੇ ਡਾਇਰੈਕਟਰ ਤੇ ਜਿਹੜੇ ਚੀਫ ਆਫ ਸਟਾਫ ਨੇ ਸੂਜ਼ੀ ਵਾਲਜ਼ ਜਿਹੜੇ ਆ ਉਹ ਵੀ ਫਲੋਰੀਡਾ ਤੋਂ ਹੀ ਜਿਹੜੇ ਉਹ ਆ ਰਹੇ ਨੇ। ਸੋ ਕਾਫੀ ਲੋਕ ਇਸ ਟਾਈਮ ਫਲੋਰੀਡਾ ਦੇ ਟਰੰਪ ਹੁਣਾਂ ਦੇ ਪ੍ਰਸ਼ਾਸਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ। ਜੀ, ਸੋ ਬਿਲਕੁਲ ਕਨਫਰਮ ਕਿੰਨੇ ਕੁ ਹੁੰਦੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ।